ਜਿੱਥੇ ਨੇ ਪਿੰਡ ਆਬਾਦ ਉੱਥੇ ਜ਼ਿੰਦਗੀ ਸ਼ਾਨਦਾਰ ਲਹਿੰਦੇ ਪੰਜਾਬ ਪਾਕਿਸਤਾਨ ਦੇ ਇਸ ਪਿੰਡ ਦਾ ਨਾਂ ਹੈ ਚੱਕ ਨੰਬਰ 27 ਗਾਫ ਬੇ। ਇਸ ਪਿੰਡ ਦਾ ਪੁਰਾਣਾ ਨਾਂ ਕੀ ਸੀ, ਪਾਰਟੀਸ਼ਨ ਤੋਂ ਪਹਿਲੇ ਇਸ ਪਿੰਡ ਦੀ ਹਾਲਤ ਕੀ ਸੀ, ਤੁਹਾਨੂੰ ਵਿਖਾਉਂਦੇ ਹਾਂ। ਸੰਤਾਲੀ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਸਿੱਖਾਂ ਦੀ ਇੱਕ ਵੱਡੀ ਤਾਦਾਦ ਵਸ ਰਹੀ ਸੀ। ਪਾਕਿਸਤਾਨ ਦੇ ਇਹ ਲੋਕ ਜਿਹੜੇ ਨੇ ਇਹ ਇੰਡੀਆ ਦੇ ਹਿੰਦੁਸਤਾਨ ਦੇ ਕਿਸ ਜ਼ਿਲ੍ਹੇ ਤੋਂ ਉੱਠ ਕੇ ਆ ਕੇ ਇੱਥੇ ਵਸੇ। ਹੁਣ ਇਸ ਪਿੰਡ ਦੇ ਵਿੱਚ ਕਿਹੜੀ ਹੈ ਸਭ ਤੋਂ ਵੱਡੀ ਬਰਾਦਰੀ, ਇਸ ਪਿੰਡ ਦੇ ਵਿੱਚ ਕਿੰਨੀ ਪੱਤੀ ਦੀਆਂ ਨੇ ਨੰਬਰਦਾਰੀਆਂ, ਇਸ ਤੋਂ ਇਲਾਵਾ ਇਸ ਪਿੰਡ ਦੀ ਯੂਥ ਜਿਹੜੀ ਹੈ ਉਹ ਕੀ ਕਰਦੀ। ਗੁਗੇਰਾ ਬ੍ਰਾਂਚ ਦੇ ਇਸ ਪਿੰਡ ਨੂੰ ਵੀ ਆਬਾਦ ਕਰਨ ਲਈ ਇਹਦੇ ਗੱਬੇ 'ਚ ਬਣਾਇਆ ਗਿਆ ਇੱਕ ਖੂਹ। ਇਸ ਤੋਂ ਇਲਾਵਾ ਇਸ ਪਿੰਡ ਨੂੰ ਕਿੰਨੇ ਲੱਗਦੇ ਨੇ ਮੋਗੇ, ਇਸ ਪਿੰਡ ਦੀ ਫਸਲ ਨੂੰ ਕਾਸ਼ਤ ਕਰਨ ਲਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਆਪਾਸ਼ੀ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕਿੰਨੀਆਂ ਨੇ ਮਸਾਜਿਦ, ਕਿੰਨੇ ਨੇ ਸਕੂਲ, ਕਿੰਨੀਆਂ ਨੇ ਡਿਸਪੈਂਸਰੀਆਂ, ਇਸ ਪਿੰਡ ਦੀਆਂ ਸੜਕਾਂ ਤੇ ਬਾਜ਼ਾਰਾਂ ਦਾ ਕੀ ਹੈ ਹਾਲ। ਸਾਂਝੇ ਪੰਜਾਬ ਦੇ ਪਿੰਡਾਂ ਦੀ ਇਹ ਖਾਸੀਅਤ ਹੈ ਕਿ ਇੱਥੇ ਬੇਸ਼ੱਕ ਘਰ ਤੇ ਕੰਧਾਂ ਹੋਣ ਕੱਚੇ, ਪਰ ਲੋਕ ਹੁੰਦੇ ਨੇ ਪੱਕੇ ਤੇ ਸੱਚੇ। ਇਸ ਪਿੰਡ ਨੂੰ ਕਿੰਨੇ ਲੱਗਦੇ ਨੇ ਰਾਹ, ਇਸ ਪਿੰਡ ਨੂੰ ਬੂਟੇ ਵਾਲੀ ਝਾਲ ਤੋਂ ਬਾਅਦ ਇਸ ਪਿੰਡ ਦੇ ਵਿੱਚ ਕਿੰਨੇ ਰਸਤੇ ਬਣਾਏ ਗਏ, ਇਸ ਪਿੰਡ ਨੂੰ ਆਬਾਦ ਕਰਨ ਲਈ ਕੀ ਕੀਤਾ ਗਿਆ। ਇਸ ਪਿੰਡ ਦੇ ਵਿੱਚ ਜਿੰਨੇ ਵੀ ਵਾਸੀ ਸੀ ਇਸ ਪਿੰਡ ਦੇ, ਉਹ ਇੱਥੋਂ ਉੱਠ ਕੇ ਹਿੰਦੁਸਤਾਨ ਦੇ ਕਿਸ ਜ਼ਿਲ੍ਹੇ ਦੇ ਵਿੱਚ ਜਾ ਕੇ ਵਸੇ। मेरा नाम जी खालद है। खरल बरादरी नाल मेरा तल्लक है। मेरी उम्र तकरीबन 43-44 साल है। दादा मेरे इस पिंड के नंबरदार सन ते वालद साहब भी मेरे नंबरदार ने। हुण मेरे दूसरा ताए का बेटा वो नंबरदार है इस टाइम इस पिंड का। इस पिंड का जी पुराना नाम है कनौड़ा ते इस टाइम जिहड़ा पाकिस्तान पार्टीशन तो बाद इहदा नाम यानी कि गौरमेंट इशू किया वो 27 गाह बे। इहदे एक साइड ते 26 ਚੱਕ के, एक साइड ते 34 ਚੱਕ के, एक साइड ते 28, एक साइड ते 29 बूटियां ना, एक साइड ते बूटे वाली चाल। अगर किसी बंदे ने लाहौरों आना होवे तो इस टाइम तो मोटरवे उन्होंने सूट करेगी। मोटरवे सैयद वाले आके यानी कि इंटरचेंज मान के अड्डे इंटरचेंज उतरेगा। उस तो बाद विचों भी रस्ते है ने जिहड़े पिंडां थानी हो के इस पिंड नूं आउणगे। इस तो इलावा बेस्ट जिहड़ा रोड होएगा वो जड़ां वाले तो सत्याने रोड के उपर आके बूटे वाली चाल। अगर किसी ने फैसलाबाद आना होवे तो उनके वास्ते भी दो रस्ते ने। एक खानूआं ने फैसलाबाद तो आके खानूआं ने सड़क मिलती है जी आँदी है बूटे वाली चाल ते, या फिर फैसलाबाद तो आना तुसी सत्याने बंगले तो बूटे वाली चाल तो अगे 2 किलोमीटर 27 ਚੱਕ के जी। इनकी हाले तक वजह सानू भी नहीं पता चली। उनकी वजह है क्योंकि इस टाइम भी जिहड़ा कागज़ां 'च काम चलदा पिया है ना, कागज़ां ਜ਼ਮੀਨਾਂ ਦੀਆਂ ਫਰਦਾਂ ਜਾਂ ਵੈਸੇ ਸਾਡੇ ਸ਼ਨਾਖਤੀ ਕਾਰਡਾਂ ਤੇ ਉਹ ਪੁਰਾਣਾ ਨਾਮ ਲਿਖਿਆ ਹੋਇਆ ਆਂਦਾ 27 ਗਾਹ ਬੇ ਕਨੌੜਾ। हिस्टरी ਦੇ ਬਾਰੇ ਸਾਨੂੰ ਵੀ ਇੰਨਾ ਮਾਲੂਮਾਤ ਕੋਈ ਨਹੀਂ ਕਿ ਉਹਦਾ ਅਸਲ ਨਾਮ ਪਿੱਛੋਂ ਬੇਸਿਕਲੀ ਕੀ ਸੀ, ਉਹਦਾ ਕਿਸ ਤਰ੍ਹਾਂ ਆਜ਼ਾਦ ਹੋਇਆ, ਇਸ ਚੀਜ਼ ਦੇ ਬਾਰੇ ਸਾਨੂੰ ਵੀ ਕੋਈ ਨਹੀਂ ਪਤਾ। ਬਿਲਕੁਲ ਸੁਣੀ ਵੀ ਹੋਈ ਹੈ, ਕੁਛ ਦੇਖੀ ਵੀ ਹੋਈ ਹੈ। ਅਸਲ ਜਦੋਂ ਇੱਥੇ ਆ ਕੇ ਇਬਾਦ ਹੋਏ ਸਨ ਉਸ ਟਾਈਮ ਇਹ ਪਿੰਡ ਇੱਕ ਮੁਰੱਬੇ 'ਚ ਸ਼ੁਰੂ ਤੋਂ ਹੀ ਸੀ। बिल्कुल सेंटर दे विच भी इहदे खूह सन, बाकी पिंड दे विच भी छोटे छोटे खूह है सन। टोटल इस पिंड का नक्शा भी उस तरह जिस तरह अपना इस टाइम फैसलाबाद का नक्शा है, अट्ठे बाज़ार उस तरह सेम इनका भी उही तकरीबन जितने भी पिंड ने गुगेरा ब्रांच के तकरीबन सब पिंडों का इक्को ही नक्शा है। पिंड के बाहरली साइड ते कच्ची सड़क होंदी सी उस टाइम, जिहड़ी राबता सड़क सी जांदी सी मुख्तलिफ कस्बियां नूं। पुराना कस्बा साडा इत्थों तकरीबन 6 किलोमीटर दूर मंडी रुडाला रोड जिथे पुराना स्टेशन इस टाइम भी उत्थे 2 ट्रेनां चलदियां ने, उसनूं ये रस्ता जांदा सी जिहड़ा बाद च पक्की सड़क की शक्ल अख्तियार कर गया। असल च साडे पिंड इस जितने भी ज़्यादा जिहड़ी कम्यूनिटी आई है वो इक्को ज़िले चों आई है तो बल्कि इक्को पिंड चों आई है।
ਠੀਕ ਹੈ। ਜ਼ਿਲ੍ਹਾ ਇਹਨਾਂ ਦਾ ਫਾਜ਼ਿਲਕਾ ਸੀ, ਉਸ ਟਾਈਮ ਤਹਿਸੀਲ ਫਾਜ਼ਿਲਕਾ ਸੀ ਤੇ ਇਸ ਟਾਈਮ ਉਹ ਗਾਲਬਨ ਜ਼ਿਲ੍ਹਾ ਬਣ ਗਿਆ ਹੈ। ਫਿਰੋਜ਼ਪੁਰ ਦੇ ਸਨ ਜ਼ਿਆਦਾ ਖਰਲ ਬਰਾਦਰੀ ਜਿਤਨੇ ਵੀ ਆਏ ਨੇ, ਇੱਕੋ ਪਿੰਡ ਸੀ ਇਹਨਾਂ ਦਾ ਪਿੱਛੇ ਪਾਕਾਂ, ਉੱਥੋਂ ਹੀ ਤਕਰੀਬਨ ਇਹ ਸਾਰੇ ਲੋਕ ਆਏ ਨੇ। ਵਿੱਚੋਂ ਕੁਝ ਘਰ ਹੈਗੇ ਨੇ ਜਿਹੜੇ ਜ਼ਿਲ੍ਹਾ ਦੂਸਰਾ ਹੁਸ਼ਿਆਰਪੁਰ ਚੋਂ ਆਏ ਨੇ, ਉਸ ਤੋਂ ਉੱਪਰ ਜ਼ਿਲ੍ਹਾ ਕੁਝ ਰਾਜਪੂਤ ਬਰਾਦਰੀ ਇੱਥੇ ਉਹ ਗੁਰਦਾਸਪੁਰ ਤੋਂ ਆਏ ਸੀ, ਜ਼ਿਲ੍ਹਾ ਪਿਛਲਾ ਉਹਨਾਂ ਦਾ ਬੇਸਿਕ ਸੀ। ਕੁਝ ਇੱਕ ਦੋ ਘਰ ਜ਼ਿਲ੍ਹਾ ਇੱਧਰੋਂ ਨਾਰੋਵਾਲ ਵਾਲੀ ਸਾਈਡ ਤੋਂ ਵੀ ਇੱਥੇ ਆਏ, ਸਿਆਲਕੋਟ ਵਾਲੀ ਸਾਈਡ ਤੋਂ। ਦੂਸਰਾ ਕੁਝ ਸੈਯਦ ਬਰਾਦਰੀ ਹੈ, ਉਹ ਵੀ ਇੱਥੇ ਰਿਹਾਇਸ਼ ਪਜ਼ੀਰ ਨੇ, ਉਹ ਵੀ ਪਿੱਛੋਂ ਯਾਨੀ ਕਿ ਪਾਰਟੀਸ਼ਨ ਤੋਂ ਪਹਿਲੇ ਹਿੰਦੁਸਤਾਨ ਤੋਂ ਹੀ ਆਏ ਸੀ। ਜ਼ਿਆਦਾਤਰ ਕਮਿਊਨਿਟੀ ਜਿਹੜੀ ਇੱਥੋਂ ਇਹ ਜ਼ਿਲ੍ਹਾ ਫਿਰੋਜ਼ਪੁਰ ਦੀ ਸੀ। ਬਿਲਕੁਲ ਹੈ ਸਨ, ਜਿਨ੍ਹਾਂ ਦੇ ਵਿੱਚੋਂ ਗੁਰਦੁਆਰਾ ਇੱਕ ਹਾਲੇ ਤੱਕ ਵੀ ਮੌਜੂਦ ਹੈ, ਉਹਦਾ ਕੁਝ ਹਿੱਸਾ ਗੁਰਦੁਆਰਾ ਇੱਕ ਸਿੱਖਾਂ ਦਾ ਇੱਥੇ ਆਇਆ ਸਨ, ਜਿੱਥੇ ਬਾਅਦ 'ਚ ਅਸੀਂ ਖੁਦ ਆ ਕੇ ਆਬਾਦ ਹੋਏ ਸਾਂ। ਉਹਦੇ ਵਿੱਚੋਂ ਕੁਝ ਹਿੱਸਾ ਉਸ ਤੋਂ ਬਾਅਦ ਆਹਿਸਤਾ ਆਹਿਸਤਾ ਗਿਰ ਗਿਆ। ਇੱਕ ਕਮਰਾ ਉਹਨਾਂ ਦਾ ਹਾਲੇ ਵੀ ਖੜਾ ਜਿੱਥੇ ਸਾਡੀ ਆਬਾਦੀ ਹੈ। ਜਿਹੜਾ ਪਿੰਡ ਦਾ ਇੱਥੇ ਪਹਿਲੇ ਦਾ ਸੁਣਿਆ ਨੰਬਰਦਾਰ ਸੀ, ਉਹਦੀ ਇੱਕ ਕਮ ਅਜ਼ ਕਮ 6 ਕਨਾਲਾਂ ਵਿੱਚ ਕੋਠੀ ਸੀ, ਜਿੰਦੇ ਕਮ ਅਜ਼ ਕਮ 11 ਕਮਰੇ ਸਨ। ਉਹ ਉਸ ਵਕਤ ਪਾਰਟੀਸ਼ਨ ਦੇ ਵਕਤ ਤਾਮੀਰ ਹੋ ਰਹੀ ਸੀ। ਕਹਿੰਦੇ ਨੇ ਕਿ ਜਦੋਂ ਅਸੀਂ ਆ ਕੇ ਉਸ ਕੋਠੀ 'ਚ ਆਬਾਦ ਹੋਏ ਹਾਂ ਤੇ ਉਹਦੇ ਵਿੱਚ ਉਹ ਘੜੇ ਕਲੀ ਵਾਲੇ ਰੰਗ ਵਾਲੇ ਮੌਜੂਦ ਸਨ, ਯਾਨੀ ਕਿ ਹਾਲੇ ਬਿਲਕੁਲ ਉਹ ਤਾਮੀਰ ਹੀ ਹੋਈ ਸੀ। ਕਮ ਅਜ਼ ਕਮ ਉਤਨੇ ਬਹੁਤ ਜ਼ਿਆਦਾ ਲੰਮੇ ਚੌੜੇ ਪੈਮਾਨੇ 'ਤੇ ਉਹਨਾਂ ਨੇ ਬਣਾਈ ਸੀ ਉਸ ਵਕਤ, ਬੜੇ ਜਦੀਦ ਤਰੀਕੇ ਨਾਲ। ਜਿਹੜੇ ਉਹਦੇ ਬਾਕੀਆਤ ਪਹਿਲੇ ਇੱਕ ਦੋ ਕਬਰਾਂ ਮੁਸਲਮਾਨਾਂ ਦੀਆਂ ਸੁਣਿਆ ਸੀ ਹੈ ਸਨ ਜਦੋਂ ਪਹਿਲੇ ਇੱਥੇ ਆਬਾਦ ਹੋਏ ਨੇ। ਉਸ ਤੋਂ ਇਲਾਵਾ ਕੋਈ ਉਹਨਾਂ ਦਾ ਉਸ ਕਿਸਮ ਦਾ ਕੋਈ ਸਾਨੂੰ ਨਾ ਸੁਣਿਆ ਨਾ ਦੇਖਿਆ। ਕਮ ਅਜ਼ ਕਮ ਜੀ 7-8 ਬਰਾਦਰੀਆਂ ਨੇ, ਜਿਨ੍ਹਾਂ ਵਿੱਚ ਜ਼ਿਆਦਾ ਬਰਾਦਰੀ ਖਰਲ ਬਰਾਦਰੀ ਹੈ। ਉਸ ਤੋਂ ਬਾਅਦ ਰਜਪੂਤ ਬੈਠੇ ਨੇ, ਸੈਯਦ ਬਰਾਦਰੀ ਬੈਠੀ ਹੈ, ਅਰਾਈਆਂ ਦੇ 4-5 ਘਰ ਨੇ। ਉਸ ਤੋਂ ਇਲਾਵਾ ਖੋਖਰਾਂ ਦੇ ਕੁਝ ਚੰਦ ਘਰ ਨੇ, ਮੁਸਲਮ ਸ਼ੇਖ ਹੈ ਨੇ 5-4 ਘਰ। ਤਕਰੀਬਨ ਜਿਹੜੀ ਕਮਿਊਨਿਟੀ ਉਹ ਜ਼ਿਆਦਾ ਰਹੀ ਹੋਈ ਹੈ ਇੱਥੇ ਸਾਡੇ। ਇਹ ਜੀ ਪਾਰਟੀਸ਼ਨ ਦੇ ਵਕਤ ਤੋਂ ਹੀ 2 ਪੱਤੀਆਂ ਸਨ ਨੰਬਰਦਾਰਾਂ ਦੀਆਂ। ਪਹਿਲੇ ਵੀ ਦੱਸਦੇ ਨੇ, ਯਾਨੀ ਕਿ ਜਦੋਂ ਪਾਕਿਸਤਾਨ ਨਹੀਂ ਬਣਿਆ ਸੀ ਉਸ ਤੋਂ ਪਹਿਲੇ ਵੀ 2 ਨੰਬਰਦਾਰੀਆਂ ਸਨ ਤੇ ਇਸ ਟਾਈਮ ਵੀ 2 ਨੰਬਰਦਾਰੀਆਂ ਸਨ। ਜਦੋਂ ਆਏ ਨੇ ਉਸ ਟਾਈਮ ਮੇਰਾ ਦਾਦਾ ਸੀ ਨੰਬਰਦਾਰ ਤੇ ਉਹਨਾਂ ਦਾ ਭਾਈ ਨੰਬਰਦਾਰ ਸੀ। ਉਸ ਤੋਂ ਬਾਅਦ ਉਹਨਾਂ ਦਾ ਬੇਟਾ ਤੇ ਉਧਰੋਂ ਉਹਨਾਂ ਦਾ ਬੇਟਾ, ਉਸੇ ਰੂਟੀਨ ਨਾਲ ਨੰਬਰਦਾਰੀਆਂ ਹਾਲੇ ਤੱਕ ਉਸੇ ਤਰ੍ਹਾਂ ਸਾਡੀ ਨਸਲ 'ਚ ਹੀ ਆ ਰਹੀਆਂ ਨੇ। ਨਹੀਂ ਉਹ ਵਕਤ ਤਾਂ ਜਾਂ ਉਹ ਕੰਡੀਸ਼ਨ ਇਸ ਵਕਤ ਨਹੀਂ ਹੈ, ਲੇਕਿਨ ਫਿਰ ਵੀ ਕੋਈ ਛੋਟੇ ਮੋਟੇ ਮਸਲੇ, ਕੋਈ ਥੋੜ੍ਹੇ ਬਹੁਤੇ, ਯਾਨੀ ਕਿ ਇੱਕ ਦੂਸਰੇ ਦਾ ਹਾਲੇ ਵੀ ਪਿੰਡਾਂ 'ਚ ਹਯਾ ਲੋਕ ਕਰਦੇ ਨੇ, ਨੰਬਰਦਾਰ ਦਾ ਵੀ ਕਰਦੇ ਨੇ, ਇੱਕ ਵੱਡੇ ਛੋਟੇ ਦਾ ਵੀ ਇੱਜ਼ਤ ehਤਰਾਮ ਹਾਲੇ ਵੀ ਪਿੰਡਾਂ 'ਚ ਹੈ। ਕਿਉਂ ਜ਼ਰੂਰੀ ਨਹੀਂ, ਥਾਣਾ ਕਲਚਰ ਬਿਲਕੁਲ ਹੈ ਠੀਕ ਹੈ, ਲੇਕਿਨ ਕਿਉਂਕਿ ਨੰਬਰਦਾਰ ਥੋੜ੍ਹਾ ਜਿਹਾ ਕਾਮਨ ਮੈਨ ਹੁੰਦਾ, ਲੇਕਿਨ ਉਹ ਇਤਨਾ ਜ਼ਿਆਦਾ ਇਸ ਪਾਸੇ ਨਹੀਂ ਜਾਂਦੇ। ਕੋਸ਼ਿਸ਼ ਹੁੰਦੀ ਹੈ ਕਿ ਕੁਝ ਮਾਮਲਾ ਤੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਵੀ ਹੱਲ ਹੋ ਸਕਦੇ ਨੇ ਤੇ ਕਰੀ ਦੇਣ ਤੇ ਅੱਲਾ ਖੈਰ ਕਰੇ, ਹੁੰਦੇ ਰਹਿਣਗੇ। ਅਸਲ 'ਚ ਜੀ ਜਦੋਂ ਪਿੰਡ ਪਹਿਲੇ ਆਬਾਦ ਸੀ ਉਦੋਂ ਇਹਦੀ ਆਬਾਦੀ ਸਿਰਫ 1 ਮੁਰੱਬਾ ਹੀ ਸੀ। ਪਿੰਡ ਦੇ ਰਕਬੇ ਦੇ ਨਾਲ 12.5 ਕਿੱਲੇ ਸਰਕਾਰੀ ਰਕਬਾ ਪਿਆ ਸੀ ਜਿਹੜਾ ਆਬਾਦੀ ਵਾਸਤੇ ਸੀ ਤਕਰੀਬਨ। ਤੇ ਇਸ ਟਾਈਮ ਆਬਾਦੀ ਸਾਡੀ ਪਿੰਡ ਦੀ 2 ਮੁਰੱਬਿਆਂ ਤੇ। ਟੋਟਲ ਪਿੰਡ ਦਾ ਰਕਬਾ ਤਕਰੀਬਨ 58 ਮੁਰੱਬੇ, 2 ਮੁਰੱਬੇ ਪਿੰਡ ਦੇ ਵਿੱਚੋਂ ਕੱਢ ਕੇ 56 ਕੁ ਮੁਰੱਬੇ ਬਚਦਾ ਤੇ 56 ਮੁਰੱਬੇ ਦੇ ਵਿੱਚੋਂ ਕਮ ਅਜ਼ ਕਮ ਤੁਸੀਂ ਕਹਿ ਸਕਦੇ ਕਿ 2 ਕੁ ਮੁਰੱਬੇ ਵਿੱਚੋਂ ਗੈਰ ਆਬਾਦ ਹੋਣ ਦੇ, ਬਾਕੀ ਟੋਟਲ ਜ਼ੇਰੇ ਕਾਸ਼ ਤੇ। ਕੋਈ ਫੈਕਟਰੀ ਕੋਈ ਨਹੀਂ ਇਸ ਕਿਸਮ ਦੀ, ਕੋਈ ਬਾਹਰ ਉੱਥੇ ਉਹਨੇ ਆਖਿਆ ਫਾਰਮ ਹਾਊਸ ਕੋਈ ਨਹੀਂ ਕਿਸੇ ਕਿਸਮ ਦਾ, ਟੋਟਲੀ ਜ਼ੇਰੇ ਕਾਸ਼ਤ ਰਕਬਾ ਹੈ। ਕਮ ਅਜ਼ ਕਮ ਸਾਡੇ ਪਿੰਡ ਦੀ ਇਸ ਟਾਈਮ ਆਬਾਦੀ 4000 ਤੋਂ 5000 ਦੇ ਦਰਮਿਆਨ 'ਚ ਹੋਏਗੀ ਤੇ ਜ਼ਿਆਦਾਤਰ ਲੋਕਾਂ ਦਾ ਜ਼ਰੀਆ ਮੁਆਸ਼ ਜ਼ਰਾਇਤ ਹੀ ਹੈਗੀ। ਕੋਈ 2 ਜਾਂ 3 ਬੰਦੇ ਸਾਡੇ ਟੋਟਲ ਪਿੰਡ ਦੇ ਵਿੱਚੋਂ ਕੋਈ ਸਰਕਾਰੀ ਮੁਲਾਜ਼ਮ ਹੋਣਗੇ, ਜਾਂ ਕੁਝ ਤੁਸੀਂ ਕਹਿ ਲਓ ਕਿ 4-5% ਜਿਹੜੀ ਆਬਾਦੀ, ਕੁਝ ਲੋਕ ਬੈਕਰੀਆਂ ਵਗੈਰਾ 'ਚ ਕੰਮ ਕਰਦੇ ਨੇ, ਕੁਝ ਫੈਕਟਰੀਆਂ ਮਿੱਲਾਂ 'ਚ ਕੰਮ ਕਰਦੇ ਨੇ, ਲੇਕਿਨ ਜਿਹੜੀ ਓਵਰਆਲ 90% ਤੁਸੀਂ ਆਬਾਦੀ ਕਹਿ ਸਕਦੇ ਕਿ ਜ਼ਰਾਇਤ ਨਾਲ ਮੁਨਸਲਿਕ ਹੈ। ਅਸਲ ਪਿੰਡ 'ਚ ਜੀ ਸਾਡੇ ਮੇਨ 2 ਮਸਜਿਦਾਂ ਹੀ ਨੇ, 2 ਹੀ ਸਰਕਾਰੀ ਸਕੂਲ ਨੇ, ਇੱਕ ਬੱਚਿਆਂ ਦਾ ਪ੍ਰਾਇਮਰੀ ਤੱਕ ਹੈ, ਇੱਕ ਬੱਚੀਆਂ ਦਾ ਮਿਡਲ ਤੱਕ ਹੈ। ਸਹੂਲੀਅਤ ਦੀ ਇਹ ਸੂਰਤ ਹਾਲ ਹੈ ਕਿ ਬਿਜਲੀ ਸਾਡੇ ਪਿੰਡ 'ਚ ਵੀ ਹੈ ਲੋਕਾਂ ਦੀ ਤਰ੍ਹਾਂ। ਗੈਸ ਦੀ ਸਹੂਲਤ ਹਾਲੇ ਤੱਕ ਸਾਨੂੰ ਮਿਲੀ ਕੋਈ ਨਹੀਂ, ਲੇਕਿਨ ਸਾਡੀ ਕੋਈ ਮਨਜ਼ੂਰੀ ਹੋ ਗਈ ਹੈ, ਪਾਈਪਲਾਈਨ ਆਈ ਪਈ ਹੈ, ਉਹ ਹੋ ਜਾਣੀ ਹੈ। ਇਸ ਤੋਂ ਇਲਾਵਾ ਸਿਹਤ ਦੇ ਹਵਾਲੇ ਨਾਲ ਬਹੁਤ ਹੀ ਪਿੱਛੇ, ਨਾ ਸਾਡੇ ਪਿੰਡ 'ਚ ਕੋਈ ਡਿਸਪੈਂਸਰੀ, ਨਾ ਹੀ ਨਜ਼ਦੀਕ ਤਰੀਨ ਕੋਈ ਸਰਕਾਰੀ ਹਸਪੀਟਲ, ਕਿਉਂਕਿ ਇੱਥੋਂ ਕਮ ਅਜ਼ ਕਮ 10-10 ਕਿਲੋਮੀਟਰ ਦੇ ਫਾਸਲੇ ਤੇ ਸਾਡੇ ਹਸਪੀਟਲ ਨੇ ਸਰਕਾਰੀ, ਇੱਕ 10 ਕਿਲੋਮੀਟਰ ਤੇ ਇੱਕ ਕਮ ਅਜ਼ ਕਮ 20 ਕਿਲੋਮੀਟਰ ਤੇ। ਸਹੂਲੀਅਤ ਫਿਲਹਾਲ ਫੁਕਦਾਨ ਹੀ ਕਹਿ ਸਕਦੇ ਹਾਂ।
ਸੀਵਰੇਜ ਦਾ ਸਿਸਟਮ ਸਾਡੇ ਪਿੰਡ ਦਾ ਬਹੁਤ ਹੀ ਨਾਕਸ ਹੈ। ਸੜਕ ਸਾਡੇ ਪਿੰਡ ਦੀ ਉਹ ਵੀ ਬਹੁਤ ਨਾਕਸ ਹੈ, ਕਿਸੇ ਨੇ ਇਸ ਪਾਸੇ ਕੋਈ ਤਵੱਜੋ ਹੀ ਨਹੀਂ ਦਿੱਤੀ। ਹਾਲਾਂਕਿ ਜੇ ਸੋਚਿਆ ਜਾਵੇ ਤੇ ਬਹੁਤ ਰੋਡ ਜਾਂਦਾ, ਜ਼ਿਆਦਾਤਰ ਟ੍ਰੈਫਿਕ ਵੀ ਇਸ ਰੋਡ ਤੇ ਮੋਟਰਵੇ ਨੂੰ ਸਾਦਾ ਸਿੱਧਾ ਰੋਡ ਜਾਂਦਾ, ਲੇਕਿਨ ਉਹ ਨਾ ਹੋਣ ਦੇ ਬਰਾਬਰ ਹੈ। ਉਹਦੇ ਕੋਈ ਐਡੀ ਸਹੂਲੀਅਤ ਸਾਨੂੰ ਉਹਦੇ ਵਿੱਚ ਕੋਈ ਨਹੀਂ ਹੈਗੀ ਫਿਲਹਾਲ ਜੀ। ਇਸ ਤਰ੍ਹਾਂ ਦਾ ਕੋਈ ਸਾਡੇ ਨਹੀਂ ਸਿਸਟਮ ਬਣਿਆ, ਕਿਉਂਕਿ ਕੋਈ ਇਸ ਲੈਵਲ ਤੇ ਗਿਆ ਹੀ ਕੋਈ ਨਹੀਂ। ਸਾਡੇ ਜਿਹੜੇ ਬਜ਼ੁਰਗ ਸਨ ਜ਼ਿਆਦਾਤਰ 5 ਜਮਾਤਾਂ ਪੜ੍ਹ ਕੇ, 7 ਜਮਾਤਾਂ 8 ਜਮਾਤਾਂ ਪੜ੍ਹ ਕੇ ਆਪਣੇ ਜ਼ਿਮੀਦਾਰੇ ਆਲੀ ਕੋਈ ਇਤਨਾ ਉਸ ਦਾ ਉਹਨਾਂ ਨਹੀਂ ਆਇਆ ਸੀ ਕਿ ਉਹ ਇਸ ਪਾਸੇ ਕੋਈ ਉਹਨਾਂ ਨੇ ਪਿੰਡ ਵਾਸਤੇ ਕੁਝ ਸੋਚਿਆ ਹੋਵੇ। ਹਾਂ, ਇੱਕ ਥੋੜ੍ਹਾ ਜਿਹਾ ਇਤਨਾ ਕੋਈ ਹੁੰਦਾ ਹੈ ਕਿ ਜਿਹੜਾ ਕੋਈ ਥੋੜ੍ਹਾ ਬਹੁਤਾ ਨੰਬਰਦਾਰ ਹੁੰਦਾ ਹੈ, ਉਹਦਾ ਸਿਆਸਤਦਾਨਾਂ ਨਾਲ ਕੋਈ ਵੋਟਰਾਂ ਦੇ ਸਿਸਟਮ ਨਾਲ ਕੋਈ ਤਲਕ ਹੁੰਦਾ ਹੈ, ਤਾਂ ਛੋਟੇ ਮੋਟੇ ਕੰਮ ਅਕਸਰ ਛੋਟੇ ਮੋਟੇ ਜਿਹੜਾ ਵੀ ਕੋਈ ਆਇਆ ਉਹਨਾਂ ਨੇ ਕਰਵਾਏ ਨੇ ਥੋੜ੍ਹੇ ਬਹੁਤੇ। ਪ੍ਰਾਇਮਰੀ ਸਕੂਲ ਨੂੰ ਉਹਨੂੰ ਮਿਡਲ ਤੱਕ ਕਰਾ ਲਿਆ, ਕੋਈ ਟੈਲੀਫੋਨ ਦੀ ਸਹੂਲਤ ਲੈ ਜਾਂਦੀ, ਬਸ ਇਸ ਹੱਦ ਤੱਕ, ਇਸ ਤੋਂ ਜ਼ਿਆਦਾ ਕੁਝ ਵੀ ਨਹੀਂ। ਕ੍ਰਿਕਟ ਵੀ ਮੁੰਡੇ ਇੱਕ ਰੂਟੀਨ ਬਣੀ, ਹਰ ਪਿੰਡ 'ਚ ਕ੍ਰਿਕਟ ਖੇਲੀ ਜਾਂਦੀ, ਲੇਕਿਨ ਸਾਡੇ ਪਿੰਡ 'ਚ ਉਸ ਹਿਸਾਬ ਨਾਲ ਕ੍ਰਿਕਟ ਬਸ ਬੱਚੇ ਇੱਕ ਸ਼ੌਕ ਦੇ ਤੌਰ ਤੇ। ਜ਼ਿਆਦਾਤਰ ਮੁੰਡੇ ਸਾਡੇ ਪਿੰਡ ਦੇ ਇਸ ਟਾਈਮ ਸ਼ੌਕੀਨ ਹੈਗੇ ਨੇ ਕਬੱਡੀ ਦੇ। ਕਬੱਡੀ ਅੱਛੀ ਖੇਲਦੇ ਨੇ, ਵਿੱਚੋਂ ਚੰਦ ਇੱਕ 4-5 ਮੁੰਡੇ ਆਏ ਨੇ। ਬਾਕੀ ਦੂਸਰੀਆਂ ਖੇਡਾਂ ਫੁੱਟਬਾਲ ਉਹ ਸਾਡੇ ਪਿੰਡ 'ਚ ਕੋਈ ਨਹੀਂ ਖੇਲਿਆ ਜਾਂਦਾ, ਸਿਰਫ ਕਬੱਡੀ ਦੀ ਹੱਦ ਤੱਕ। ਜਾਂ ਉਸ ਤੋਂ ਇਲਾਵਾ ਦੂਸਰੇ ਲਫ਼ਜ਼ਾਂ 'ਚ ਕਹਿ ਲਓ, ਜਿਹੜੇ ਕੋਈ ਲੜਕਪਨ ਵਾਲੇ ਮੁੰਡੇ ਨੇ ਜਿਹੜੇ ਜਵਾਨੀ ਤੋਂ ਵੀ ਥੋੜ੍ਹਾ ਜਿਹਾ ਲੰਘ ਚੁੱਕੇ ਨੇ, ਕੋਈ ਕਬੂਤਰਬਾਜ਼ ਨੇ, ਕੋਈ ਕੁੱਕੜਬਾਜ਼ ਨੇ, ਉਹ ਸਾਡੇ ਸਾਰੇ ਇਸ ਗੁਗੇਰਾ ਬ੍ਰਾਂਚ ਦੀ ਇੱਕ ਰਵਸ਼ ਚੱਲੀ ਆਉਂਦੀ। ਉਹ ਉਸੇ ਰੂਟੀਨ ਨਾਲ ਜਿਹੜੇ ਯਾਨੀ ਕਿ ਜਵਾਨੀ ਤੋਂ ਲੰਘ ਗਏ ਨੇ ਤੇ ਹਾਲੇ ਬੁਢਾਪੇ ਥੱਲੇ ਨੇ, ਉਹਨਾਂ ਨੇ ਕੁੱਕੜਬਾਜ਼ੀ ਤੇ ਕਬੂਤਰਬਾਜ਼ੀ ਕਰਨੀ। ਜਵਾਨ ਜਿਹੜੇ ਹੈਗੇ ਨੇ ਕੁਝ ਕਬੱਡੀ ਖੇਲਦੇ ਨੇ, ਬਾਕੀ ਕ੍ਰਿਕਟ ਨਾਰਮਲ ਜਿਹੜੀ ਰੂਟੀਨ 'ਚ ਚੱਲਦੀ ਉਹੀ ਹੈ। ਮਾਸ਼ਾਅੱਲਾ ਜੀ, ਬੜੇ ਅੱਛੇ ਆਪਣੇ ਦੌਰ 'ਚ ਬੜੇ ਅੱਛੇ ਮੁੰਡੇ ਖੇਲਦੇ ਰਹੇ ਨੇ। ਪਿਛਲੀ ਦਫਾ ਜਦੋਂ ਪਹਿਲੀ ਦਫਾ ਯੂਥ ਫੈਸਟੀਵਲ ਹੋਇਆ, ਸਾਡਾ ਇੱਕ ਲੜਕਾ ਸੀ ਮੁਹੰਮਦ ਯਾਸਰ, ਉਹਨੇ ਮਾਸ਼ਾਅੱਲਾ ਤਹਿਸੀਲ ਲੈਵਲ ਤੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਸੀ ਵੀਨੀਵਾਜ਼ੀ 'ਚ। ਠੀਕ ਹੈ, ਉਹਨੇ ਪਹਿਲੀ ਪੋਜੀਸ਼ਨ ਉਸ ਵਕਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਉਹ ਸਿਸਟਮ ਹੀ ਖਤਮ ਹੋ ਗਿਆ, ਨਾ ਨੌਜਵਾਨਾਂ 'ਚ ਉਹ ਰੁਝਾਨ ਰਹਿ ਗਿਆ, ਨਾ ਉਹ ਕੋਈ ਸਿਸਟਮ ਰਹਿ ਗਿਆ ਕਿ ਦੁਬਾਰਾ ਅਗਰ ਫੈਸਟੀਵਲ ਸ਼ੁਰੂ ਹੋਵੇ ਤੇ ਨੌਜਵਾਨ ਜ਼ਰੂਰ ਇਸ ਪਾਸੇ ਆ ਸਕਦੇ ਨੇ, ਜ਼ਰੂਰ ਇਸ ਪਾਸੇ ਰਜੂਅ ਕਰ ਸਕਦੇ ਨੇ। ਨਹੀਂ, ਸਾਡੇ ਨਾ ਤਾਂ ਜੀ ਕੋਈ ਇਸ ਕਿਸਮ ਦਾ ਕੋਈ ਸਾਡੇ ਮਾਮਲਾ ਬਣਿਆ, ਨਾ ਕੋਈ ਸਾਡੇ ਕੋਈ ਇਸ ਤਰ੍ਹਾਂ ਦਾ ਯਾਨੀ ਕਿ ਕੋਈ ਦਰਬਾਰ। ਲੇਕਿਨ ਰੱਬ ਦਾ ਇਹ ਸ਼ੁਕਰ ਹੈ ਕਿ ਸਾਡੇ ਪਿੰਡ ਦੇ ਵਿੱਚ ਉਹ ਦੂਸਰੇ ਪਿੰਡਾਂ ਦੀ ਨਿਸਬਤ ਨਾ ਤੋਂ ਕੋਈ ਇਖਤਲਾਫ ਵਗੈਰਾ ਮਜ਼ਹਬੀ, ਨਾ ਕੋਈ ਇੰਤਸ਼ਾਰ ਵਗੈਰਾ, ਨਾ ਹੀ ਕੋਈ ਇਸ ਕਿਸਮ ਦਾ ਬਿਲਕੁਲ ਹੀ। ਹਾਲਾਂਕਿ ਸਾਡੇ 2 ਮਸਜਿਦਾਂ ਨੇ, ਦਿਓਬੰਦੀਆਂ ਦੀ ਇੱਕ ਸੁੰਨੀਆਂ ਦੀ, ਲੇਕਿਨ ਇਸ ਕਿਸਮ ਦਾ ਕੋਈ ਤਫਰਕੇਬਾਜ਼ੀ ਟੋਟਲ ਸਾਡੇ ਪਿੰਡ 'ਚ ਹੀ ਕੋਈ ਨਹੀਂ, ਕਿਸੇ ਕਿਸਮ ਦੀ ਵੀ ਕੋਈ ਨਹੀਂ।